KLP रोड तो लग रहे हैं बारिश शदीद आ। KLP रोड का मतलब है कराची लाहौर पिशावर रोड, ਜਿਹੜੀ ਮੇਨ ਮੋਟਰਵੇਜ਼ ਤੋਂ ਬਾਅਦ 'ਚ ਬਣੀ ਆ ਨਾ, ਇਹ ਇਸ ਤੋਂ ਪਹਿਲੇ ਦੀ ਬਣੀ ਹੋਈ ਆ ਜਿਹੜੀ KLP ਜਿੱਥੋਂ ਹਮੇਸ਼ਾ ਲੋਕ ਗੁਜ਼ਰਦੇ ਸੀ, ਲੰਘਦੇ ਸੀ। ਤੇ ਹੁਣ ਤੇ ਬਾਅਦ 'ਚ ਮੋਟਰਵੇ ਆ ਗਈ ਤਾਂ ਉਹਨੇ ਕੰਮ ਬੜਾ ਸੌਖਾ ਕਰਤਾ। ਤੇ ਇਹ ਜੀ ਲੰਘ ਰਹੇ ਆ ਅਸੀਂ, ਬਲਕਿ ਤੁਹਾਨੂੰ ਸਾਈਡ ਤੋਂ ਦਿਖਾਉਣਾ, ਦੋਵਾਂ ਪਾਸੇ ਅੰਬਾਂ ਦੇ ਬਾਗ ਆ, ਹਰ ਪਾਸੇ ਉਹਨਾਂ ਦੇ ਉੱਤੇ ਇਹ ਆ ਦੇਖੋ ਸਾਰਾ ਅੱਗੇ ਦਾ ਬਾਰਿਸ਼ ਵਾਹਵਾ ਪੈ ਰਹੀ ਆ ਤੇ ਅਸੀਂ ਬਾਰਿਸ਼ 'ਚ ਹੀ ਜਾ ਰਹੇ ਆ। ਬਸ ਹੁਣ ਥੋੜੀ ਦੇਰ 'ਚ ਮੁੜਨ ਵਾਲੇ ਹਾਂ ਅਸੀਂ ਰਹੀਮਿਆਂ ਖਾਨ ਵੱਲ ਨੂੰ। ਤੇ ਆ ਮੇਰੇ ਨਾਲ ਗੁਲਜ਼ਾਰ ਢਿੱਲੋਂ ਸਾਹਿਬ ਜਿਹੜੇ ਆ ਉਹ ਗੱਡੀ ਡਰਾਈਵ ਫਰਮਾ ਰਹੇ ਆ, ਐਗਜ਼ੈਕਟਿਵ ਐਡੀਟਰ ਆ ਸਾਡੇ ਡੇਲੀ ਪੰਜਾਬੀ ਜ਼ੁਬਾਨ ਦੇ। ਤੇ ਇਕੱਠੇ ਹੀ ਅਸੀਂ ਦੋਵੇਂ ਜਣੇ ਰਵਾਨਾ ਹੋਏ ਤੇ ਅੰਦਾਜ਼ਾ ਨਹੀਂ ਸੀ ਸਾਨੂੰ ਕਿ ਇੰਨੀ ਬਾਰਿਸ਼ ਹੋ ਜਾਏਗੀ। ਤੇ ਗੁਲਜ਼ਾਰ ਸਾਹਿਬ, ਲਾਹੌਰ ਵਾਲੇ ਪਾਸੇ ਤੇ ਬਾਰਿਸ਼ ਹੁੰਦੀ ਰਹਿੰਦੀ ਆ, ਇਹ ਆਪਣੇ ਰਹੀਮਿਆਂ ਖਾਨ ਨਾਲ ਇੰਨੀ ਬਾਰਿਸ਼ ਕੀ ਖਿਆਲ ਹੈ? ਮੌਸਮ ਦੀ ਤਬਦੀਲੀ ਆ ਕਿ ਇਸ ਸਾਲ ਤੇ ਬਾਰਿਸ਼ਾਂ ਬਹੁਤ ਜ਼ਿਆਦਾ ਹੋ ਰਹੀਆਂ। ਮੈਂ ਕਹਿੰਦਾ ਲਾਹੌਰ ਵਾਲੇ ਪਾਸੇ ਜ਼ਰਾ ਘੱਟ ਹੋ ਰਹੀ ਹੈ, ਇੱਧਰ ਜ਼ਰਾ ਵੈਦਰ ਚੇਂਜ ਹੋ ਗਿਆ, ਬਾਰਿਸ਼ਾਂ ਬਹੁਤ ਹੋ ਰਹੀਆਂ। ਅੱਛਾ, ਇਹ ਕੋਈ 20 ਸਾਲਾ ਰਿਕਾਰਡ ਟੁੱਟ ਗਿਆ ਰਹੀਮਿਆਂ ਖਾਨ 'ਚ, ਇੰਨੀ ਬਾਰਿਸ਼ ਕਦੀ ਨਹੀਂ ਪਈ। ਵੈਸੇ ਇਹ ਗੱਲ ਬਿਲਕੁਲ ਸਹੀ ਹੈ। ਤੁਸੀਂ ਆ ਦੇਖੋ ਜੀ, ਅਸੀਂ ਹੁਣ ਚੌਕ ਬਹਾਦਰਪੁਰ ਤੋਂ ਰਹੀਮਿਆਂ ਖਾਨ ਵੱਲ ਨੂੰ ਮੁੜ ਪਏ ਹਾਂ ਤੇ ਇਨਸ਼ਾਅੱਲਾ ਇੱਥੋਂ ਵਾਪਸ ਆ ਕੇ ਫਿਰ ਮੁਲਾਕਾਤ ਹੋਏਗੀ। ਪਰ ਜਾਂਦੇ ਜਾਂਦੇ ਅਸੀਂ ਤੁਹਾਨੂੰ ਆ ਰਹੀਮਿਆਂ ਖਾਨ ਦਾ ਐਂਟਰੀ ਪੁਆਇੰਟ ਵੀ ਦਿਖਾ ਦਿੰਦੇ ਆ। ਸ਼ੀਸ਼ਾ ਮੈਂ ਖੋਲ ਨਹੀਂ ਸਕਦਾ ਕਿ ਮੀਂਹ ਇੰਨਾ ਪੈ ਰਿਹਾ ਕਿ ਉਹ ਸਾਰਾ ਨਾ ਆਪਣਾ ਹਾਲ ਖਰਾਬ ਹੋ ਜਾਣਾ ਤੇ ਮੋਬਾਈਲ ਤੋਂ ਬਿਲਕੁਲ ਹੀ ਨਹੀਂ ਕੁਝ ਦਿਸਣਾ। ਤੇ ਇਹ ਉਹ ਰਸਤਾ ਵਾ ਜਿਹੜਾ ਅੰਦਰ ਜਾ ਰਿਹਾ ਰਹੀਮਿਆਂ ਖਾਨ ਨੂੰ। ਤੇ ਆਹ ਦੇਖੋ ਸਾਰਾ ਨਾ ਲੋਕ ਚੌਕ ਬਹਾਦਰਪੁਰ ਲੰਘ ਰਹੇ ਆ। ਚੌਕ ਬਹਾਦਰਪੁਰ ਇਹ ਏਰੀਆ ਵਾ, ਇਹ ਬੜਾ ਮੇਨ ਚੌਕ ਸੀ, ਪਹਿਲੇ ਮਸ਼ਹੂਰ ਸੀ ਕਿ ਇੱਥੋਂ ਲੋਕ ਆ ਕੇ, ਹੁਣ ਤੇ ਉਹ ਇੰਟਰਚੇਂਜ ਬਣਨ ਨਾਲ ਇਹਦੀ ਅਹਿਮੀਅਤ ਘਟ ਗਈ ਆ। ਆ ਤੁਸੀਂ ਦੇਖੋ, ਇਹ ਹੁਣ ਤੁਹਾਨੂੰ ਜਾਂਦੇ ਜਾਂਦੇ ਨਾ ਅੱਗੇ ਤੱਕ ਦਿਖਾ ਕੇ ਜਾਂਦਾ। ਇਹ ਹੁਣ ਸਿੱਧੇ ਅਸੀਂ ਜਾਵਾਂਗੇ ਰਹੀਮਿਆਂ ਖਾਨ। ਅੱਛਾ, ਸਾਡਾ ਇੱਕ ਬੜਾ ਮਸਲਾ ਵਾ, ਲਾਹੌਰ ਤਰ੍ਹਾਂ ਨਾ ਇੱਥੇ ਬਾਰਿਸ਼ ਤੋਂ ਬਾਅਦ ਸੜਕਾਂ ਸਾਫ਼ ਨਹੀਂ ਹੁੰਦੀਆਂ ਕਿਉਂਕਿ ਮਿੱਟੀ ਬਹੁਤ ਹੈ, ਮਿੱਟੀ ਘੱਟਾ ਇੱਥੇ ਹਵਾ ਦੇ ਵਿੱਚ। ਤੇ ਆਹ ਦੇਖੋ ਚਿੱਕੜ ਬਣ ਜਾਂਦਾ, ਸਾਨੂੰ ਇਹ ਬੜਾ ਇਸ਼ੂ ਬਣਦਾ ਇੱਥੇ। ਤੇ ਜੇ ਉਹ ਇੰਨੀ ਮਿੱਟੀ ਨਾ ਹੋਵੇ, ਘੱਟਾ ਨਾ ਹੋਵੇ ਹਵਾ ਦੇ ਵਿੱਚ, ਤੇ ਉਹ ਸ਼ਾਇਦ ਬੜਾ ਅੱਛਾ ਬਣੇ। ਪਰ ਲੋਕ ਵਿਚਾਰੇ ਫਿਰ ਪਰੇਸ਼ਾਨ ਹੋ ਜਾਂਦੇ। ਇਹ ਸਾਡੇ ਅੱਗੇ ਹੁਣ ਨੇ ਲਾ ਲਈ ਹੈ ਦੁੱਧ ਵਾਲੀ ਟੈਂਕੀ ਹੈ ਜੀ। ਅਸਲ ਐਗਰੀਕਲਚਰ ਏਰੀਆ ਵਾ ਸਾਰਾ, ਤੇ ਉਹਦੀ ਵਜ੍ਹਾ ਨਾਲ ਵੀ ਹੈ ਨਾ। ਅੱਛਾ, ਉਹਦੀ ਵਜ੍ਹਾ ਤੋਂ ਮਿੱਟੀ ਐਗਰੀਕਲਚਰ ਏਰੀਆ ਵਾ, ਸਾਰੇ ਖੇਤ ਆ। ਇਹ ਜੀ ਅਲਾਮਾ ਨੂਰ ਅਹਿਮਦ ਸਿਆਲ ਸਾਹਿਬ ਦੀ ਮਸਜਿਦ ਆ ਰਸਤੇ ਦੇ ਵਿੱਚ ਅੱਗੇ ਅਹਿਮਦ ਕੀਮੇਲ ਆ ਅੱਗੇ। ਹਾਂ, ਇਹ ਨਾ ਅਹਿਮਦ ਕੀਮੇਲ ਜਿਹੜਾ ਸ਼ਬਾਜ਼ ਵਾਲੀ ਹੈ ਨਾ, ਸ਼ਬਾਜ਼ ਘਿਓ ਜਿਹੜਾ ਬੜਾ ਮਸ਼ਹੂਰ ਆ, ਇਹ ਆ ਇੱਥੇ ਆ ਸਾਡੇ ਨਾ। ਅਹਿਮਦ ਫਾਈਨ ਟੈਕਸਟਾਈਲ ਮਿਲਸ ਵੀ ਇਹ ਆ ਗਈ, ਤੇ ਨਾਲ ਇਹ ਸ਼ਬਾਜ਼ ਜਿਹੜਾ ਘਿਓ ਆ ਇਹ ਵੀ ਇੱਥੇ ਤਿਆਰ ਹੁੰਦਾ। ਯਾਨੀ ਕਿ ਰਹੀਮਿਆਂ ਖਾਨ ਇੰਡਸਟਰੀ ਵਾਈਜ਼ ਰਿਚ ਇਲਾਕਾ, ਕੋਈ ਮਾੜਾ ਮੋਟਾ ਨਹੀਂ ਹੈ। ਤੇ ਔਰ ਸਭ ਤੋਂ ਵੱਡੀ ਫਿਰ ਜਿਹੜੀ 5 ਸ਼ੂਗਰ ਮਿੱਲਾਂ, ਪਰ ਉਹਨਾਂ ਦੀ ਕਪੈਸਿਟੀ ਜਿਹੜੀ ਆ ਉਹ 13 ਦੇ ਬਰਾਬਰ ਆ। ਯਾਨੀ ਉਹਨਾਂ ਨੇ, ਕਿਉਂਕਿ ਇੱਥੇ ਨਵੀਂ ਲੱਗ ਨਹੀਂ ਸਕਦੀ ਤੇ ਉਹ ਪਾਬੰਦੀ ਲੱਗੀ ਹੋਈ ਹੈ। ਇਹ ਹੈ ਜੀ ਅਹਿਮਦ ਫਾਈਨ ਟੈਕਸਟਾਈਲ ਮਿਲ, ਤੇ ਇਹਦੇ ਅੰਦਰ ਹੀ ਸ਼ਬਾਜ਼ ਕੇ ਮਿਲ ਦਾ ਜਿਹੜਾ ਵਾ ਉਹ ਵੀ ਯੂਨਿਟ ਆ। ਤੇ ਉਹਨਾਂ ਨੇ ਕੀ ਕੀਤਾ ਹੁਣ, ਕਿਉਂਕਿ ਆ ਨਵੀਨਾ ਇੰਡਸਟਰੀਜ਼ ਆ, ਇਹ ਵੀ ਇਹੀ ਆ ਕੱਪੜੇ ਵਾਲਾ ਹੀ। ਤੇ ਉਹਨਾਂ ਨੇ 5 ਸ਼ੂਗਰ ਮਿੱਲਾਂ ਦੀ ਆੜ ਦੇ ਵਿੱਚ 13 ਦੇ ਅੰਦਰ ਯੂਥ ਪਲਾਂਟ ਲਾ ਲਏ, ਕਿਉਂਕਿ ਨਵਾਂ ਲਾਇਸੈਂਸ ਨਹੀਂ ਮਿਲਦਾ। ਔਰ ਜ਼ੁਲਮ ਇਹ ਕੀਤਾ ਗਿਆ ਸਾਡੇ ਸ਼ਹਿਰ ਤੇ, ਯਾਨੀ ਇਲਾਕੇ 'ਤੇ ਕਾਟਨ ਕ੍ਰਾਪ ਏਰੀਆ ਸੀ, ਕਾਟਨ ਜ਼ੋਨ ਸੀ, ਇਹਨਾਂ ਨੇ ਇਹਨੂੰ ਫੜ ਕੇ। ਅੱਛਾ, ਇਹ ਹੈ ਜੀ ਹੋਂਡਾ ਦਾ ਸ਼ੋਰੂਮ ਤੇ ਹੋਂਡਾ ਗੱਡੀਆਂ ਦਾ। ਔਰ ਉਹ ਹੁਣ ਸਾਰਾ ਇੱਥੇ ਸ਼ੂਗਰ ਕੈਨ ਜ਼ੋਨ 'ਚ ਕਨਵਰਟ ਹੋ ਗਿਆ ਇਲਾਕਾ। ਤੇ ਸਭ ਤੋਂ ਜਿਹੜੀ ਵੱਡੀ ਗੱਲ ਆ ਔਰ ਅਹਿਮ ਗੱਲ ਆ ਕਿ ਬਾਕੀ ਸਾਰਾ ਕੁਝ ਤੇ ਹੈ ਹੀ ਹੈ। ਰਹੀਮਿਆਂ ਖਾਨ ਜਾਂ ਪ੍ਰੋਟਨ ਵਾਲਿਆਂ ਦਾ ਸ਼ੋਰੂਮ, ਅੱਗੇ ਕੋਕਾ ਕੋਲਾ ਫੈਕਟਰੀ ਆ ਰਹੀ ਆ। ਇਹਦੇ ਹਰ ਇੰਡਸਟਰੀ ਮੌਜੂਦ ਆ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ। ਯੂਨੀਲੀਵਰ ਵਰਗੀ ਵੀ ਇੱਥੇ ਆ। ਮੀਂਹ ਬੜਾ ਤੇਜ਼ ਹੋ ਗਿਆ, ਇਹ ਅੰਦਾਜ਼ਾ ਨਹੀਂ ਸੀਗਾ ਸਾਨੂੰ ਕਿ ਇਹ ਕੋਲਡ ਸਟੋਰੇਜ ਕਿ ਦੇਖਣਾ ਮੀਂਹ ਪੈ ਜਾਏਗਾ। ਪਰ ਕੋਈ ਨਹੀਂ, ਚਲੋ ਮੀਂਹ 'ਚ ਵੀ ਆ ਗਿਆ। ਤੇ ਮੀਂਹ ਉਹਦਾ ਘੱਟ ਹੀ ਦੇਖਣ ਨੂੰ ਮਿਲਦਾ ਰਹੀਮਿਆਂ ਖਾਨ 'ਚ ਨਾ, ਤੇ ਸਾਡੇ ਕਈ ਦੋਸਤ ਮੀਂਹ ਦੇਖਣ ਲਈ ਲਾਹੌਰ ਆਉਂਦੇ। ਤੇ ਸਭ ਤੋਂ ਵੱਡੀ ਜਿਹੜੀ ਅਹਿਮ ਗੱਲ ਆ, ਬਾਕੀ ਸਾਰੀਆਂ ਗੱਲਾਂ ਕੀ ਆਪਣੇ ਥਾਂ 'ਚ, ਤੇ ਰਹੀਮਿਆਂ ਖਾਨ ਦਾ ਇਹ ਵੀ ਬਹੁਤ ਵੱਡਾ ਐਜ਼ਾਜ਼ ਆ ਕਿ ਇੱਥੇ ਗੁਲਜ਼ਾਰ ਢਿੱਲੋਂ ਸਾਹਿਬ ਦਾ ਤਲਕ ਵੀ ਇਸੇ ਇਲਾਕੇ ਦੇ ਨਾਲ। ਤੇ ਗੁਲਜ਼ਾਰ ਢਿੱਲੋਂ ਸਾਹਿਬ ਸਾਡੇ ਐਗਜ਼ੈਕਟਿਵ ਐਡੀਟਰ ਆ ਅਖਬਾਰ ਦੇ ਪੰਜਾਬੀ ਦੇ।
ਤੇ ਜ਼ਾਹਿਰੀ ਗੱਲ ਆ ਜੀ, ਪੰਜਾਬੀ ਨਾਲ ਜਿਹੜੇ ਮੁਹੱਬਤ ਰੱਖਣ ਵਾਲੇ ਲੋਕ ਆ ਉਹ ਘੱਟ। ਅੱਛਾ ਆ ਦੇਖੋ ਜੀ, ਆ ਰਿੰਦਰ ਖਾਨ ਦਾ ਚੈਂਬਰ ਆਫ ਕਾਮਰਸ ਆ। ਇਹ ਪੰਜਾਬ ਦੇ ਜਨੂਬੀ ਇਲਾਕਿਆਂ ਦਾ ਸਭ ਤੋਂ ਵੱਡਾ ਚੈਂਬਰ ਤੇ ਉਹਦੀ ਬਿਲਡਿੰਗ ਤੁਸੀਂ ਦੇਖੋ, ਇਹ ਵੀ ਬੜੀ ਵੱਡੀ ਆ। ਕਿਸੇ ਟਾਈਮ ਤੁਹਾਨੂੰ ਇਹ ਵਿਜ਼ਿਟ ਕਰਾਵਾਂਗੇ। ਇਹ ਬਹਰਹਾਲ ਜੀ, ਅਸਲ ਗੱਲ ਉਹੀ ਆ ਕਿ ਜਿਹੜੇ ਤੁਹਾਨੂੰ ਪਤਾ ਪੰਜਾਬੀ ਨਾਲ ਮੁਹੱਬਤ ਰੱਖਦੇ ਆ, ਮੇਰੇ ਲਈ ਤੇ ਉਹ ਬੜੇ ਅਹਿਮ ਆ ਸਾਰੇ ਹੀ ਦੋਸਤ ਜਿਹੜੇ ਪੰਜਾਬੀ ਪਿਆਰੇ ਆ। ਆ ਦੇਖੋ ਕਿੰਨਾ ਪਾਣੀ, ਵਾਹ ਵਾਹ। ਅੱਛਾ, ਇਹ ਤੁਸੀਂ ਹੋ ਸਕਦਾ ਸੋਚ ਰਿਹਾ ਹੋ ਕਿ ਲਾਹੌਰ ਦੇ ਹਿਸਾਬ ਨਾਲ ਏਡਾ ਵੀ ਨਹੀਂ ਹੈ, ਪਰ ਸਾਡੇ ਹਿਸਾਬ ਨਾਲ ਬਹੁਤ ਜ਼ਿਆਦਾ ਹੈ। ਚਲੋ ਜੀ, ਫਿਰ ਤੁਹਾਨੂੰ ਅੱਗੇ ਦਿਖਾਉਂਦੇ ਹਾਂ। ਇਲਾਕਾ ਵਾ ਕਪਾਹ ਤੇ ਜ਼ਿਆਦਾ ਨੁਕਸਾਨ ਤੇ ਆ ਕਿਉਂਕਿ ਬਾਰਿਸ਼ਾਂ ਇਸ ਵਾਰੀ ਬਹੁਤੀਆਂ ਹੋ ਗਈਆਂ ਤੇ ਜਿਹੜੀ ਕਪਾਹ ਵਾ ਸਾਡੀ ਉਹਦਾ ਵੀ ਮਸਲਾ ਬਣ ਜਾਂਦਾ ਨਾ, ਪੱਕੀ ਦਾ ਵੀ। ਉਹ ਹੁਣ ਫਸਲਾਂ ਬਰਬਾਦ ਹੋ ਜਾਂਦੀਆਂ। ਹਾਲਾਂਕਿ ਪਹਿਲੇ ਜਿਹੜਾ ਸੀਗਾ ਉਹ ਲੋਕੀ ਦੁਆ ਮੰਗ ਰਹੇ ਸੀ ਬਾਰਿਸ਼ਾਂ ਦੀ, ਪਰ ਉਹ ਇੰਨੀ ਜ਼ਿਆਦਾ ਹੁਣ ਹੋ ਗਈ, ਹੁਣ ਪਰੇਸ਼ਾਨੀ ਵੀ ਬਣ ਗਈ। ਲਓ ਪਾਣੀ ਵਾਪਸ ਕੱਢ ਰਿਹਾ। ਪਾਣੀ ਵਾਪਸ ਕੱਢਣਾ ਸ਼ੁਰੂ ਕੀਤਾ ਹੋਇਆ ਫਸਲਾਂ 'ਚ ਲੋਕਾਂ ਨੇ। ਚਲੋ ਜੀ, ਅੱਗੇ ਫਿਰ ਤੁਹਾਨੂੰ ਦੱਸਦੇ।